और ਉਹਨੂੰ ਲੱਗਦਾ ਪਤਾ ਨਹੀਂ ਹੁਣ ਮੈਨੂੰ ਲੜਾਉਣ ਲੱਗੇ ਲੱਗਦਾ। ਬਸ ਕਰ ਬਸ ਕਰ ਬਸ ਕਰ ਜਾ ਯਾਰ, ਮੈਂ ਉਹਨੂੰ ਪਰਵਾਹ ਹੀ ਕੋਈ ਨਹੀਂ। ਲੈ ਹੁਣ ਇਦਾਂ ਸਾਡੇ ਵੀ ਹੱਥ ਮਾਰ ਲੈਂਦਾ ਵਾ ਜਾ। ਹਾਂਜੀ ਸਟੈਲਾ ਜੀ ਸੁਣਾਓ ਕੀ ਹਾਲ ਹੈ? ਠੀਕ ਠਾਕ ਹੋ? ਤੇ ਗੰਦ ਖਲਾਰਾ ਜਨਾਬ ਲੱਗੇ ਆ ਅੱਜ ਕੁੰਝਣ ਕਾਫੀ ਕੋਕੋ। ਤੇ ਅੱਜ ਤਰੀਕ ਹੋ ਗਈ ਆ ਜੀ 4 ਤੇ ਇਹਦਾ ਵੀ ਲਿਆਉਣੇ ਅਲਟਰਾਸਾਊਂਡ ਕਰਾ ਕੇ। ਧੁੱਪ ਨਹੀਂ ਨਿਕਲ ਰਹੀ, ਟੋਨੀ ਕਹਿ ਰਿਹਾ ਜਦੋਂ ਮੈਨੂੰ ਧੁੱਪੇ ਬੰਨੋ ਮੈਂ ਬਾਹਰ ਨਿਕਲਾਂ। अस्सलाम वालेकुम, की हाल है सारे वीरां दा जनाब। अज मैं हौली हौली बोलना जे राती कल पिछले व्लॉग तुसीं वेखिया होना गए जे जानवर जो चढ़ाउण। खैर ठंड तो बच गए पर वापस आ गए बाबा जी। दंद दाड़ बड़ा दुखिया लगता है अज दा राणा अहमद तुरिया आ रहा। हाँ जी राणा साहब आ जाओ आ जाओ, बिस्मिल्लाह करो आ जाओ आ जाओ। बड़ी नीवी नीवी पाई आ जाओ। लगते अहमद ही रहा, अहमद ही है जी। तो अहमद लगता वापस आ गया, अपना डॉग लैन आया होना। ਅਸੀਂ ਨੂੰ ਇਦਾਂ ਦਾ ਡੌਗ ਦੇਣਾ ਨਹੀਂ, ਇਹਨੂੰ ਕਹਿਣਾ ਭਾਈ ਸਾਨੂੰ ਕੁਝ ਖਿਲਾ ਪਿਲਾ ਜ਼ਰਾ, ਫਿਰ ਤੈਨੂੰ ਦਾਂਗੇ। ਦਾਰੀ ਗੱਲ ਹਫਤਾ ਹੋ ਗਿਆ ਇਹਦੀ ਸੇਵਾ ਸੁਵਾ ਕਰਨ ਲੱਗੇ ਆ। ਨਾਲੇ ਵੇਖਦੇ ਸਭ ਤੋਂ ਪਹਿਲੇ ਕਿ ਉਹਨੂੰ ਵੇਖ ਕੇ ਅਹਿਮਦ ਆਵਾਜ਼ ਦੇਣੀ ਹੈ ਬਾਹਰ ਖਲੋ ਕੇ। ਕੁੱਤਾ ਹੀ ਲੈਣਾ ਆਇਆ ਨਾ, ਸਾਨੂੰ ਥੋੜੀ ਮਿਲਣਾ ਆਇਆ ਹੋਣਾ, ਤੂੰ ਸਾਨੂੰ ਥੋੜੀ ਮਿਲਣਾ ਆਇਆ ਹੋਣਾ, ਉਹੀ ਲੈਣਾ ਆਇਆ ਹੋਣਾ। ਆਵਾਜ਼ ਮਾਰ ਬਾਹਰ ਖਲੋ ਕੇ। ਨੋ ਜੀ ਇੱਧਰ ਬੰਦ ਕੀਤਾ ਹੈ ਜੀ, ਠੀਕ ਹੈ ਜੀ। ਐਂ ਵਾਲਾ ਕੁੱਤਾ ਬੰਦ ਕੀਤਾ ਹੈ, ਉਹਨੂੰ ਪਰਵਾਹ ਹੀ ਨਹੀਂ ਹੈਗੀ ਬੇਸ਼ਰਮਾ ਜੀ। ਉਹ ਜਾ ਯਾਰ, ਮੈਂ ਉਹਨੂੰ ਪਰਵਾਹ ਹੀ ਕੋਈ ਨਹੀਂ। ਲੈ ਹੁਣ ਇਦਾਂ ਸਾਡੇ ਵੀ ਹੱਥ ਮਾਰ ਲੈਂਦਾ ਵਾ। ਜਾ ਯਾਰ ਅਹਿਮਦ ਕੋਈ ਹਾਲ ਨਹੀਂ, ਰਹਿਣ ਦੇ ਇੱਥੇ ਹੀ, ਇਹਨੂੰ ਮੈਂ ਵੇਚ ਦਿੰਦਾ ਪੁੱਤ। ਆਹੋ ਇਹਨੂੰ ਰਹਿਣ ਦੇ, ਤੂੰ ਇੱਥੇ ਰਹਿਣ ਦੇ। ਮੁੱਲ ਕਿਹੜਾ ਲੈਣਾ? ਸ਼ੌਕ ਦਾ ਦੇ ਦੇਣਾ। ਸ਼ੌਕ ਦਾ ਤੇ ਕੋਈ ਮੁੱਲ ਨਹੀਂ, ਮਗਰ ਗੱਲ ਆ ਅਸੀਂ ਦੇ ਦਿੰਦੇ ਯਾਰ। ਇੰਨਾ ਮੈਂ ਦੱਸ ਉਹ ਕਿੱਥੋਂ ਆਇਆ, ਤੂੰ ਆਵਾਜ਼ ਵੀ ਦਿੱਤੀ, ਕੁੱਤੇ ਨੂੰ ਪਤਾ ਤੱਕ ਨਹੀਂ ਵੇਖ ਲਾ ਯਾਰ। ਇਹਨੂੰ ਨਾਲ ਲਿਆ, ਰੋਟੀ ਨਹੀਂ ਪਾਉਂਦੇ ਸੀ ਇਹਨੂੰ, ਰੋਟੀ ਪਾਈ ਇਹਨਾਂ ਯਾਰ। ਅਗਲਾ ਮੇਨਾ ਖੇਡ ਲੈਂਦਾ। ਕਿੰਨੇ ਦਿਨਾਂ ਬਾਅਦ ਆਏ ਅੱਜ ਭਲਾ? 7 ਦਿਨਾਂ ਬਾਅਦ। 7 ਦਿਨਾਂ ਬਾਅਦ ਵੇਲਾ 7 ਦਿਨ ਤੇਰਾ ਜਾਨਵਰ ਸਾਡੇ ਕੋਲ ਮਾਨ ਸੀ ਭਾਈ। ਆਪਣੇ ਹੱਥਾਂ ਨਾਲ ਕੱਢ ਲਾ, ਠੀਕ ਆ। ਅੱਗੇ ਨੇ ਸਵੇਰੇ ਕੱਢਿਆ ਮੁੰਡੇ ਨੇ, ਬਾਹਰ ਪਿਸ਼ਾਬ ਸ਼ੁਬ ਕਰਾਇਆ ਵਾ, ਤੇ ਹੁਣ ਆਪਣੇ ਹੱਥਾਂ ਨਾਲ ਕੱਢ ਲਾ ਮੇਰਾ ਵੀਰ। ਲੈ ਜਾ ਇਹਨੂੰ, ਲੈ ਜਾ ਕੇ ਘਰ ਲਿਜਾ। ਉਹਦੀ ਛੋਟੀ ਸਿਸਟਰ ਜਿਹੜੀ ਆ ਉਹਨੂੰ ਬਹੁਤ ਸ਼ੌਕ ਆ। ਓਕੇ ਇਹਨਾਂ ਤੋਂ ਬਗੈਰ ਕਹਿ ਲਓ ਕਿ ਪਤਾ ਨਹੀਂ ਨਾ 7 ਦਿਨ ਕਿੱਦਾਂ ਕੱਢੇ ਹੋਣੇ। ਹੈ ਹਾਂ ਏਦਾਂ ਹੀ ਆ। ਉੱਥੇ ਵੀ ਵੀਡੀਓ ਭਾਈ ਇਰਸਲਾ ਨੇ ਲਗਾਈ ਹੈ YouTube ਤੇ ਵੀਡੀਓ ਵੇਖੀ ਸੀ, ਉਹ ਵੀਡੀਓ ਵੇਖ ਨੱਸ ਗਿਆ ਸੀਗਾ। ਹੈ ਉਹ ਤਾਂ ਵਾਲੇ ਨਹੀਂ ਛੱਡਿਆ, ਇੰਨੀ ਪੜੀ ਹੋਈ ਸੀ। ਹਾਂ ਉਹ ਭਾਈ ਉਹਦੇ ਨਾਲ ਹੱਸਦਾ ਰਿਹਾ ਗਾਰੇ ਗੁਰੇ। ਭਾਈ ਜੀ ਵੇਖ ਲਓ, ਸਹੀ ਸਾਂਭੀ ਤੁਹਾਡੀ ਮਾਨਤ। ਹਾਂਜੀ 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 ਮੁਤਮਿਨ ਚਲੋ ਹੁਣ ਆ ਸ਼ਾਮ ਨੂੰ ਸ਼ਵਾਰਮੇ ਖਿਲਾਉਣੇ ਤੁਸੀਂ, ਅੱਜ ਮੈਂ ਦੱਸਿਆ ਵੀਡੀਓ, ਠੀਕ ਆ। ਠੀਕ ਬਣਦੇ ਸਾਡੇ ਕਿ ਨਹੀਂ ਬਣਦੇ? ਬਣਦੇ ਆ ਨਾ, ਉਹ ਬਣਦੇ। ਮੇਰਾ ਜਿੰਨਾ ਹੀ ਦੌੜੇ ਨੇ ਮਗਰ ਦਲੀਲ ਹੋਏ। ਮੈਂ ਤਾਂ ਸਾਡਾ ਤਾਂ ਪੀਜ਼ਾ ਬਣਦਾ, ਉਹ ਵੀ ਲਾਰਜ, ਐਕਸਲ ਲਾਰਜ। ਤੁਸੀਂ ਹੁਣ ਇਹਨੂੰ ਲੈ ਜਾਓ ਜਾ ਕੇ ਘਰ ਦੇ ਬੰਨੋ, ਤੇ ਫੇਰ ਜੇ ਆਪਣਾ ਕੀ ਕਹਿੰਦੇ ਇਹਨੂੰ ਲੈ ਜਾਓ, ਬਲਕਿ ਤੁਸੀਂ ਧਿਆਨ ਨਾਲ ਲੈ ਕੇ ਜਾਈ ਇਹਨੂੰ। ਹੁਣ ਤੇਰੇ ਨਾਲ ਖੁੱਲਾ ਵੀ ਚੱਲ ਜਾਏਗਾ, ਕੋਈ ਮਸਲਾ ਨਹੀਂ, ਮਗਰ ਸਾਨੂੰ ਇਹਦਾ ਨਾਂ ਕੀ ਰੱਖਿਆ ਅਹਿਮਦ ਇਹਦਾ? ਮੋਤੀ। ਮੈਂ ਤੈਨੂੰ ਇਹ ਵੀ ਨਹੀਂ ਯਾਦ ਰਿਹਾ ਹੈਗਾ, ਤੇਰਾ ਨੰਬਰ ਟਰਾਈ ਕਰਾਂ। ਮੈਂ ਕਿਹਾ ਲੋ ਜੀ ਅਹਿਮਦ ਸਾਨੂੰ ਪੁੱਛਾਂ ਦਾ ਨਾਮ ਕੀ ਹੈ, ਤੇਰਾ ਨੰਬਰ ਵੀ ਨਾ ਲੱਗੇ। ਅਸੀਂ ਇਹਨੂੰ ਮੈਂ ਕਦੀ ਟਾਈਗਰ ਕਵਾਂ, ਕਦੀ ਮੋਤੀ ਕਵਾਂ। ਲੋ ਜੀ ਦੋਸਤੋ ਫਾਈਨਲੀ ਜਨਾਬ ਅਹਿਮਦ ਵਾਲਾ ਡੌਗ ਅਹਿਮਦ ਲੈ ਕੇ ਜਾ ਰਿਹਾ ਜੀ। ਅਹਿਮਦ ਸਾਹਿਬ ਰਾਜ਼ੀ ਹੋ? ਹਾਂਜੀ ਚਲੋ ਮਿਹਰਬਾਨੀ, ਇੰਜੋਏ। ਤੁਹਾਨੂੰ ਯਾਦ ਮਿਲਾਂਗੇ ਫਿਰ ਵੀਡੀਓ ਵਿੱਚ ਅਗਲੀ। ਨਹੀਂ ਰਾਜ਼ੀ ਹੈ? ਹਾਂਜੀ। ਟੈਨਸ਼ਨ ਤਾਂ ਨਹੀਂ 7 ਦਿਨ ਪਿੱਛੇ ਕੁੱਤੇ ਦੀ? ਨਹੀਂ ਨਹੀਂ ਚਲੋ ਸ਼ੁਕਰ ਹੈ ਅੱਲਾਹ ਦਾ। ਜਾਓ ਪਤਾ ਸੀ ਭਾਈ ਅਰਸਲਾਨ ਆਪਣੇ ਭਾਈ ਏ, ਆਪਣੇ ਭਾਈ ਨੂੰ ਫੜਾਈ ਆ, ਅਸੀਂ ਕਿਹੜਾ ਕਿਸੇ ਹੋਰ ਬਗਾਨੇ ਨੂੰ ਫੜਾਈ ਹੈ ਕਿ ਜਿੰਨੇ ਕਹਿਣਾ ਕਿ ਭਾਈ ਜੀ ਉਹ ਦੌੜ ਗਿਆ ਸੀ, ਇਦਾਂ ਹੋ ਗਿਆ ਫਲਾਨਾ ਹੋ ਗਿਆ। ਚਲੋ ਸ਼ੁਕਰ ਹੈ ਅੱਲਾਹ ਦਾ, ਸਹੀ ਸਲਾਮਤ ਤੁਹਾਡਾ ਜਾਨਵਰ ਤੁਹਾਨੂੰ ਮਿਲ ਗਿਆ ਨਾ। ਚਲੋ ਅੱਲਾਹ ਖੈਰ ਕਰੇ, ਪਹੁੰਚੋ ਫਿਰ, ਮਿਹਰਬਾਨੀ। ਲੋ ਜੀ ਦੋਸਤੋ ਸਾਡੀ ਅੱਜ ਟੈਨਸ਼ਨ ਖਤਮ ਹੋਈ ਜਨਾਬ। ਅਹਿਮਦ ਆਪਣੀ ਮਾਨਤ ਲੈ ਗਿਆ ਜੇ ਵਾਪਸ। ਇਹ ਅਹਿਮਦ ਦਾ ਡੌਗ ਹੀ ਸੀਗਾ, ਇਹ ਗਏ ਸੀ ਵਿਹਾੜੀ ਤੇ ਇਸ ਕਰਕੇ 7 ਦਿਨ ਰਹਿ ਕੇ ਆਏ ਨਾਨਕਿਆਂ ਦੇ। ਜਿੱਥੇ ਮੇਰੇ ਕੋਲ ਮਾਨਤਨ ਛੱਡ ਕੇ ਗਿਆ ਸੀ, ਜਿਹੜਾ ਕਿ ਅੱਜ ਲੈ ਗਿਆ। ਅਸੀਂ ਟੈਨਸ਼ਨ ਫਰੀ ਹੋ ਗਏ। ਲੋ ਜੀ ਦੋਸਤੋ ਮਾਸ਼ਾਅੱਲਾ ਅੱਜ ਸ਼ਹਜ਼ਾਦੇ ਨੇ ਵੇਖ ਲਓ, ਮੈਂ ਕਿਹਾ ਸੀ ਨਾ ਹੁਣ ਮੈਂ ਕਿੱਥੇ ਕੱਲਾ ਖਪਦਾ ਰਹਾ। ਮੇਰੀ ਤਾਂ ਅੱਗੇ ਰਾਤ ਦੀ ਤਬੀਅਤ ਨਹੀਂ ਠੀਕ ਤੇ ਇਹ ਦੂਸਰੀ ਮੁਰਗੀ ਨੂੰ ਮੈਂ ਇੱਧਰ ਬਿਠਾ ਦਿੱਤਾ। ਕੱਲ ਮੈਂ ਆਇਆ ਐਸਾ ਸੀਨ ਵੇਖਣ ਵਾਲਾ ਸੀਗਾ, ਸਿਰਫ ਦਰਦ ਦੇ ਮਾਰੇ ਮੈਂ ਆਪਣਾ ਕੀ ਕਹਿੰਦੇ ਆ ਦੰਦ ਦਰਦ ਕਰ ਰਿਹਾ ਸੀ ਮੇਰਾ, ਦੰਦ ਸਿਰ ਸਾਰਾ। ਤੇ ਉਹ ਮੈਨੂੰ ਜ਼ੇਨ 'ਚ ਨਹੀਂ ਰਿਹਾ ਕਿ ਮੈਂ ਤੁਹਾਨੂੰ ਵਲੌਗ ਬਣਾ ਕੇ ਖਾਵਾਂ। ਇਹਨੂੰ ਅੰਡਿਆਂ ਤੋਂ ਉਠਾ ਕੇ ਇਹਦੇ ਅੰਡਿਆਂ ਦੇ ਉੱਤੇ ਮੁਰਗੀ ਜਿਹੜੀ ਬੱਚਿਆਂ ਵਾਲੀ ਹੈ, ਇਹ ਮੁਰਗੀ ਭਾਈ ਇਹਦੇ ਬੱਚਿਆਂ ਨੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਇਹਦੇ ਅੰਡਿਆਂ ਦੇ ਉੱਪਰ ਬੈਠੀ ਹੋਈ। ਤੇ ਇਹਨੂੰ ਵਿਚਾਰੀ ਨੂੰ ਇੱਕ ਸਾਈਡ ਤੇ ਕੀਤਾ ਹੋਇਆ, ਮਜਬੂਰਨ ਮੈਨੂੰ ਉੱਥੋਂ ਚੱਕ ਕੇ ਉਹਨੂੰ ਸਾਈਡ ਤੇ ਕਰਨਾ ਪਿਆ। ਇਹਨੇ ਹੁਣ ਵੇਖੋ ਮਾਸ਼ਾਅੱਲਾ 4 ਚੂਜ਼ੇ ਨੇ ਤੇ ਇਹਨਾਂ ਨੇ ਨਾ ਆਪਣਾ ਇਹਨਾਂ ਨੂੰ ਮੈਂ ਬਾਹਰ ਕੱਢਿਆ ਹੋਇਆ ਵਾ। ਤੇ ਇੱਥੇ ਟੋਕਰਾ ਰੱਖ ਕੇ ਬੱਚੇ ਤਾੜੇ ਤਾਂ ਕਿ ਲੜਨ ਨਾ। ਆ ਵੇਖੋ ਇਹਦਾ ਟੋਕਰਾ ਰੱਖ ਕੇ ਉਹ ਜੋੜਾ ਮੈਂ ਨਾ ਜੋੜਾ ਦੋਸਤੋ ਮੈਂ ਤਾਂ ਥੱਲੇ ਤਾੜਿਆ ਹੋਇਆ ਵਾ ਤਾਂ ਕਿ ਆਪਣਾ ਇਹ ਨਾ ਲੜਨ ਨਾ। ਤੇ ਜੰਮਨ ਦੱਸ ਰਿਹਾ ਸੀ, ਕਹਿੰਦਾ ਜੇ ਬੱਲਬ ਟੁੱਟ ਗਿਆ ਹੀਟ ਵਾਲਾ, ਚਲੋ ਇੱਥੇ ਛੋਟਾ ਬੱਲਬ ਪਿਆ ਉਹ ਲਾਉਣੇ, ਚੇਂਜ ਕਰਦੇ ਬਾਬਾ ਜੀ। ਇੱਥੇ ਦਰਵਾਜ਼ੇ ਦੇ ਨਾਲ ਨਾ
ਛੋਟਾ ਛਾਪਾ ਟੰਗਿਆ ਜਿਹਨੇ ਫੀਡ ਪਈ ਚੂਚਿਆਂ ਦੀ, ਉਹ ਲਿਆ ਚੂਚਿਆਂ ਨੂੰ ਫੀਡ ਪਾਉਣੀ। ਇਹਨਾਂ ਨੇ ਬਾਜਰਾ ਘੱਟ ਖਾਂਦੇ, ਫੀਡ ਸਹੀ ਖਾਂਦੇ। ਮਾਸ਼ਾਅੱਲਾ ਵੇਖੋ ਮੇਰੇ ਭਰਾ ਦੇ ਕੰਮ, ਕੀ ਬਾਤ ਹੈ ਜਮਨ ਵੀ, ਕੀ ਬਾਤ ਹੈ। ਔਰ ਜਮਨ ਕੱਲ ਆਇਆ ਭਾਈ ਪਹਿਲੇ ਦਿਨ ਹੈ ਗਾਂ ਦੀ ਸਵੇਰੇ ਟੂੜੀ ਸਾਰੀ ਗਾਂ ਦੇ ਵਿੱਚ ਟੂੜੀ ਦੇ ਵਿੱਚ ਕੀ ਕੀਤਾ? ਟੂੜੀ ਮੈਂ ਕਿਹਾ ਸਾਰੇ ਟੋਰੇ ਦੇ ਵਿੱਚ ਆ ਵੈਸੇ ਗਾਂ ਤੂੜੀ ਵੀ ਇਕੱਠੀ ਕਰ ਲਈ, ਕੀ ਬਾਤ ਹੈ। ਚਾ ਗਿਆ ਯਾਰ, ਚਾ ਗਿਆ। ਇਹ ਗਾਂ ਦੇ ਕੰਮ ਦੀ ਨਹੀਂ ਹੈਗੀ, ਹੁਣ ਮੁਰਗੀਆਂ ਸ਼ੁਰਗੀਆਂ ਬਿਠਾਉਣ ਦੇ ਕੰਮ ਦੀ ਆ। ਕੱਲ ਭਾਈ ਮਾਸ਼ਾਅੱਲਾ ਕੱਲ ਹੀ ਸਾਡਾ ਬੱਚਾ ਵੀ ਛੋਟਾ ਸੇਲ ਹੋ ਗਿਆ। ਉਹ ਇੱਕ ਦੋਸਤ ਨੇ ਆਪਣੇ ਇਟਲੀ ਹੁੰਦੇ ਉਹਨਾਂ ਨੇ ਲੈ ਲਿਆ, ਰਹਿਣਾ ਆਪਣੇ ਕੋਲ ਹੀ ਆ। ਵਾਈਟ ਜਿਹੜਾ ਬੱਚਾ ਆ ਜਮਨ ਵੀ ਵੇਖ ਗਿਆ, ਛੋਟਾ ਜਿਹੜਾ ਭਲਾ ਰਾਤੀ ਵਾਈਟ ਜਿਹੜਾ ਪਿੰਕ ਨੋਜ਼ ਵਾਲਾ। ਅੱਛਾ ਜੀ, ਹਾਂ ਰਹਿਣਾ ਆਪਣੇ ਕੋਲ ਹੀ ਆ ਮਗਰ ਇੱਥੇ। ਹਾਂ ਰਹਿਣਾ ਆਪਣੇ ਕੋਲ ਹੀ ਆ। ਭਾਈ ਨੇ ਕਿਹਾ ਤੁਸੀਂ ਇੱਥੇ ਰੱਖੋ, ਆ ਮੈਂ ਬਾਹਰ ਆ, ਮੈਂ ਜਦੋਂ ਆਵਾਂਗਾ ਮੈਂ ਉਦੋਂ ਲਾਵਾਂਗਾ। ਉਨੀ ਦੇਰ ਤੱਕ ਥੋੜਾ ਤਕੜਾ ਹੋ ਜਾਏਗਾ। ਹੁਣ ਫੀਡ ਲਿਆ ਮੇਰਾ ਵੀਰ, ਪਹਿਲਾਂ ਚੂਚਿਆਂ ਨੂੰ ਫੀਡ ਪਾਈ ਹੋਵੇ, ਮੁਰਗੀ ਉੱਤੇ ਚੜੀ ਜਾਂਦੀ ਹੈ ਤੇ ਇਹਨਾਂ ਨੇ ਇੱਥੇ ਫੀਡ ਰੱਖ ਕੇ ਪਾਉਂਦੇ ਆ, ਤਾਂ ਕਿ ਅੱਜ ਪਹਿਲੇ ਦਿਨ ਹੀ ਖੁੱਲੇ ਛੱਡਿਆ ਨੀਚੇ ਨਾ, ਮੁਰਗੀ ਬਾਹਰ ਆਉਂਦੀ ਸੀ, ਇਹ ਨਹੀਂ ਸੀ ਆਉਂਦੇ ਹੈਗੇ। ਮੈਂ ਲੱਗਾ ਤਰਪਾਲ ਚੱਕਣ, ਵੀਡੀਓ ਬਣਾਉਣ ਦਾ ਮਜ਼ਾ ਨਹੀਂ ਆ ਰਿਹਾ, ਅੰਦਰ ਰੋਸ਼ਨੀ ਨਹੀਂ ਜਾ ਰਹੀ। ਔਰ ਅੱਜ ਇਹ ਕਿ ਹਵਾ ਨਹੀਂ ਚੱਲ ਰਹੀ ਹੈਗੀ, ਮੌਸਮ ਠੀਕ ਆ, ਤੇ ਮੈਂ ਕਿਹਾ ਕਿਉਂ ਨਾ ਤਰਪਾਲ ਚੱਕ ਲਈਏ ਤਾਂ ਕਿ ਅੰਦਰ ਹਵਾ ਹੁਦਰਾ ਇੱਕ ਵਾਰੀ ਕਰਾਸ ਹੋ ਜਾਵੇ। ਤੇ ਮੈਨੂੰ ਲੱਗਦਾ ਸੋਟੀ ਮੇਰੀ ਤਰਪਾਲ ਦੇ ਵਿੱਚ ਹੀ ਫਸ ਗਈ ਹੈ। ਓਏ ਆ ਜਾ ਯਾਰ, ਆ ਗਿਆ ਇੱਥੋਂ ਨੂੰ ਮੈਂ ਨਾ ਆ ਜਗਾੜ ਠੀਕ ਹੈ, ਚੱਲ ਬਈ ਬਸ ਠੀਕ ਆ, ਇੰਨੀ ਹੋ ਗਈ, ਰੋਸ਼ਨੀ ਸਹੀ ਆ। ਅੱਲਾ ਖੈਰ ਕਰੇ, ਹੁਣ ਜ਼ਬਰਦਸਤ ਹੋ ਗਿਆ ਮਾਲ ਦਾ। ਗੁੱਡ ਨਿਊਜ਼ ਸਾਨੂੰ ਦਿਖਾਉਣਾ, ਅੰਦਰ ਜਾ ਕੇ ਵਾਈਟ ਲੱਕਿਆਂ ਨੇ ਬੱਚੇ ਵੀ ਦੇਤੇ ਹੈ। ਬਹੁਤ ਇੰਨੀ, ਬਲਕਿ ਇੰਨੀ ਜੇ ਖਾ ਲੈਣਗੇ ਤੇ ਫਿਰ ਚੇਂਜ ਕਰਨੀ ਆ, ਠੀਕ ਆ ਹੈ ਜੇ ਮਾਸ਼ਾਅੱਲਾ ਗੁੱਡ ਨਿਊਜ਼। ਤੇ ਅੰਡਾ ਵੇਲੋ ਕਿੱਥੇ ਦਿੱਤਾ, ਭਾਵੇਂ ਚਾਰਜਰ ਦੀ ਤਾਰ ਵੀ ਉਹਦੇ ਥੱਲੇ ਹੋਵੇ। ਆ ਡਿਵਾਈਸ ਦਾ ਬੁਰਾ ਹਾਲ ਕੀਤਾ। ਹੁਣ ਮੈਂ ਫਿਰ ਨੈਟ ਵਾਲੇ ਕੋ ਹੋ ਕੇ ਆ, ਮੈਂ ਕਿਹਾ ਯਾਰ ਨੈਟ ਲਾ ਕੇ ਜਾਓ। ਉਹ ਲੈ ਮੇਰੀ ਉਹੀ ਗੱਲ ਸਹੀ ਹੈ, ਥੱਲੇ ਨੈਟ ਦੀ ਤਾਰ ਆ ਤੇ ਉਹਨਾਂ ਨੇ ਉੱਥੇ ਭਾਈ ਜੀ ਆਪਣਾ ਉਹ ਘੋਂਸਲਾ ਬਣਾਇਆ ਹੋਇਆ। ਓਏ ਯਾਰ ਮੰਨ ਲਾ ਸਾਰੇ ਡਾਕਟਰ ਦੀ ਤਾਰ ਥੱਲੇ ਇਕੱਠੀ ਕੀਤੀ ਹੋਈ ਯਾਰ। ਅੰਡਾ ਕਿੱਧਰ ਗਿਆ? ਅੰਡਾ ਫੜ ਲਵਾਂ, ਅੰਡਾ ਨਾ ਟੁੱਟ ਜਾਏ ਕਿਤੇ। ਗੁੱਡ ਨਿਊਜ਼ ਹੋਣੀ ਬੈਡ ਨਿਊਜ਼ ਹੋ ਜਾਣੀ ਸੀ ਕੀ ਭਾਈ। ਅੱਜ ਮੈਂ ਦੁਬਾਰਾ ਇਹਨਾਂ ਦਾ ਘੋਂਸਲਾ ਤੇ ਸੈੱਟ ਕਰ ਦੇਣ ਲੱਗਾ, ਠੀਕ ਆ। ਉਹਨਾਂ ਨੂੰ ਪਤਾ ਉਹਨਾਂ ਨੇ ਆ ਕੇ ਬਹਿ ਜਾਣਾ ਵਾ। ਅੰਡਾ ਤਾਂ ਮੈਂ ਉੱਥੇ ਰੱਖ ਦੇਣ ਲੱਗਾ ਜੀ ਵਾਪਸ, ਤਾਂ ਕਿ ਇੱਥੇ ਬਹਿਣ ਤੇ ਚਲੋ ਅੰਡੇ ਦੇਣ, ਬੱਚੇ ਕੱਢਣ। ਆ ਡਿਵਾਈਸ ਚੱਕ ਲਈਏ ਇੱਧਰੋਂ, ਇਹਨੂੰ ਕੱਢ ਲਈਏ ਸਾਈਡ ਤੇ, ਠੀਕ ਆ ਜੀ। ਦੇਖੋ ਡਿਵਾਈਸ ਦਾ ਕੀ ਹਾਲ ਹੋ ਗਿਆ, ਇਹਨੂੰ ਸਾਫ਼ ਸੁਫ ਕਰਦੇ ਹੁਣ। ਤੇ ਇੱਕ ਗੁੱਡ ਨਿਊਜ਼ ਹੋਰ ਆ ਕਿ ਕਾਲੀ ਇੱਕ ਮੁਰਗੀ ਦਾ ਅੰਡਾ ਇੱਥੇ ਪਿਆ ਸੀਗਾ। ਮੈਂ ਰਾਤੀ ਦੇਖਿਆ ਸੀ ਅੰਡਾ ਪਿਆ ਯਾਰ ਇੱਥੇ, ਜਮਨ ਇੱਥੇ ਕਾਂਡਾ ਪਿਆ ਸੀਗਾ। ਔਰ ਕਾਲੇ ਕਬੂਤਰ ਜਿੱਥੇ ਬਹਿੰਦੇ ਥੱਲੇ ਇੱਥੇ ਕਾਂਡਾ ਪਿਆ ਸੀਗਾ। ਮੈਂ ਵੇਖਿਆ ਯਾਰ ਰਾਤੀ ਇੱਥੇ ਅੰਡਾ ਪਿਆ ਹੋਇਆ, ਐਸ ਜਗ੍ਹਾ ਤੇ ਕਾਂਡਾ ਪਿਆ। ਮੈਂ ਆ ਵੇਖਿਆ, ਪਤਾ ਨਹੀਂ ਮੈਂ ਇੱਥੇ ਯਾਰ ਰਾਤੀ ਕਾਂਡਾ ਪਿਆ ਵੇਖਿਆ ਸੀਗਾ। ਹੁਣ ਪਤਾ ਨਹੀਂ ਖੋਲ ਸੀ ਜਾਂ ਅੰਡਾ ਸੀ, ਮੈਂ ਲਾ ਇੱਥੇ ਵੇਖ, ਮੈਂ ਕਿਹਾ ਲੱਗਦਾ ਕਾਲਿਆਂ ਨੇ ਅੰਡਾ ਦੇ ਦਿੱਤਾ ਵਾ ਇਹਨਾਂ ਨੇ, ਕਿਉਂਕਿ ਕ੍ਰਾਸ ਹੁੰਦਾ। ਨਹੀਂ ਇੱਥੇ ਅੰਡਾ ਪਿਆ ਰਾਤੀ ਮੈਂ ਵੇਖਿਆ ਸੀ ਦਿਨ ਦੱਸਿਆ, ਇੱਥੇ ਆ ਜਗ੍ਹਾ ਤੇ ਰਾਤੀ ਹੈ। ਕਿਹੜੀ ਕੁਕੜੀ ਬੈਠੀ ਸੀ ਉਹ ਭਾਵਾਂ ਖਾ ਵੇਖਿਆ ਨਹੀਂ, ਉਹ ਖਾ ਗਏ ਹੋਣੇ ਭਾਈ। ਇਹ ਆਪਣਾ ਕੀ ਕਹਿੰਦੇ ਆ ਨਾ, ਜਿਹੜੀ ਆ ਜਿਹੜਾ ਮੁਰਗਾ ਆ, ਕੁਛ ਛਿਲਕਾ ਛੁਲਕਾ ਅੰਡਿਆ ਲੱਭਾ ਸੀਗਾ ਬਸ। ਫਿਰ ਇਹ ਨਾ ਆ ਜਿਹੜਾ ਕਾਲਾ ਮੁਰਗਾ ਨੇ ਅੰਡੇ ਖਾਂਦਾ, ਇਹ ਅੰਡਾ ਖਾ ਗਿਆ ਹੋਣਾ। ਮੈਂ ਹੁਣ ਵੀਰੋ ਪਹਿਲਾ ਕੰਮ ਹੀ ਇਹ ਕਰਨਾ ਕਿ ਇੱਥੇ ਬਸ ਲੋਹੇ ਦੀ ਜਾਲੀ ਲਗਵਾ ਕੇ ਨਾ ਕਬੂਤਰਾਂ ਲਿਆਦਾ ਕਰ ਦੇਣਾ ਜੇ। ਇੱਕ ਦੋਸਤ ਦਾ ਮੈਂ ਕਮੈਂਟ ਪੜਿਆ, ਬੜਾ ਹੱਸਿਆ ਮੈਂ, ਕਹਿੰਦਾ ਰਸਲਾਨ ਭਾਈ ਬਾਕੀ ਸਾਰਿਆਂ ਨੂੰ ਮਸ਼ਵਰਾ ਦਿੰਦੇ ਉਹਨੇ, ਕੋਈ ਚੰਗੀ ਸ਼ਹਿਰ ਕੋਈ ਚੰਗੀ ਸ਼ਹਿਰ, ਤੁਸੀਂ ਕਬੂਤਰ ਆਪ ਦੇ ਲਓ ਕਿੱਦਾਂ ਦੇ ਰੱਖੇ ਆ। ਤੇ ਉਹਦੀ ਗੱਲ ਨੇ ਮੈਨੂੰ ਬੜਾ ਡਿਸਾਰਟ ਵੀ ਕੀਤਾ, ਮੈਨੂੰ ਹਾਸਾ ਵੀ ਆਇਆ ਯਾਰ। ਇਹ ਮੇਰਾ ਸ਼ੌਕ ਨਹੀਂ ਹੈਗਾ, ਮੈਂ ਸਿਰਫ ਇੱਕ ਬਾਤ ਤੁਹਾਡੇ ਸ਼ੁਗਲ ਮੇਲੇ ਵਾਸਤੇ ਰੱਖੇ ਆ, ਠੀਕ ਹੈ। ਤੇ ਹੁਣ ਮੈਨੂੰ ਨਾ ਸ਼ੌਕ ਹੋ ਗਿਆ ਵਾ। ਦੋਸਤ ਆ ਮੇਰੇ ਇੱਧਰ ਆਪਣਾ ਸਰਫਰਾਜ਼ ਨਿਆਜ਼ੀ ਭਾਈ ਜਿਨ੍ਹਾਂ ਨੇ ਮੈਨੂੰ ਪਿਟਬੁਲ ਲੈ ਕੇ ਦਿੱਤਾ, ਉਹਨਾਂ ਦੇ ਕੋਲ ਬੜੀ ਅੱਛੀ ਬਰੀਡ ਆ, ਰਾਇਲ ਟੈਡੀ ਨੇ ਤੇ ਫਿਰੋਜ਼ਪੁਰੀਏ ਨੇ। ਤੇ ਉਹਨਾਂ ਨੂੰ ਜਨਾਬ ਮੈਂ ਕਹਿ ਦਿੱਤਾ ਜੇ ਕੀ ਪਤਾ ਸਾਨੂੰ ਇੱਕ ਜੋੜਾ ਵੱਡਾ ਵੀ ਦੇ ਦੇਣ, ਇੱਕ ਦੋ ਜੋੜੇ, ਤੇ ਬਾਕੀ 10 ਕੁ ਬੱਚਿਆਂ ਨਾਲ ਜਨਾਬ ਉਹਨਾਂ ਨੂੰ ਮੈਂ ਕਹਿ ਦਿੱਤਾ ਵਾ ਕਿ ਸਾਨੂੰ ਜਿਹੜਾ ਬੱਚੇ ਜਿਹੜੇ ਸ਼ੇਪ ਦੇ ਵਿੱਚ ਬਣੇ ਹੋਣ ਨਾ ਉਹ ਸਾਨੂੰ ਦੇ ਦਿਓ, ਤੇ ਇਨਸ਼ਾਅੱਲਾ ਨੈਕਸਟ ਬੱਚੇ ਲੈ ਕੇ ਆਵਾਂਗੇ ਤੇ ਸਾਰਾ ਸੈਟਅਪ ਆਪਾਂ ਨਵਾਂ ਲਾਵਾਂਗੇ। ਲੱਕੜ ਲੁਕੜ ਸਾਰੇ ਇਨਸ਼ਾਅੱਲਾ ਮੁਕਾ ਦਿਆਂਗੇ, ਤਾਂ ਕਿ ਸ਼ੌਕ ਹੋਵੇ, ਅੱਛਾ ਹੋਵੇ ਤੇ ਮਜ਼ਾ ਵੀ ਆਵੇ ਦੋਸਤਾਂ ਨੂੰ ਵੀਡੀਓ ਵੇਖਣ ਦਾ ਵੀ। ਲੁਗੜ ਸਾਰੇ ਮੁਕਾ ਦੇਣੇ ਮੇਰਾ ਵੀਰ, ਸਿਰਫ ਤੇਰਾ ਕਰਕੇ, ਤੇਰੇ ਕਮੈਂਟ ਤੋਂ ਬਾਅਦ ਮੈਂ ਐਕਸ਼ਨ ਲਿਆ ਇਸ ਗੱਲ ਦਾ। ਔਰ ਖੁਸ਼ੀ ਹੋਈ ਕਿ ਯਾਰ ਦੋਸਤਾਂ ਨੇ ਇੰਨਾ ਅੱਛਾ ਕਮੈਂਟ ਕੀਤਾ ਕਿ ਖਾਨ ਭਾਈ ਕੋਈ ਅੱਛੀ ਚੀਜ਼ ਲੈ ਕੇ ਆਓ, ਮਤਲਬ ਕਿ ਸਾਡਾ ਵੀਰ ਸੱਚੀ ਮੁਹੱਬਤ ਕਰਦੇ ਨੇ। ਅੱਛਾ ਦਿਲ ਤੇ ਮੇਰਾ ਆਇਆ ਕਿ ਨਾ ਮੈਂ ਥੱਲੇ ਫੀਡ ਪਾਇਆ ਕਰਾਂ, ਉਹਨੂੰ ਵਿੱਚ ਵੀ ਦੋਸਤੋ ਇਹਦੇ ਫੀਡ ਪਾਣਾ ਨਾ ਬਰਤਨ ਦੇ ਵਿੱਚ ਵੀ, ਤੇ ਇਹ ਪੰਜੇ ਮਾਰ ਸਾਰੀ ਵੇਖੋ ਥੱਲੇ ਡਿੱਗੀ ਜਾਂਦੀ, ਜ਼ਾਇਆ ਕਰੀ ਜਾਂਦੀ ਹੈ। ਤੇ ਮਾਸ਼ਾਅੱਲਾ ਵੇਖੋ ਜੀ ਚੂਚਿਆਂ ਦੇ ਪਰ ਵੀ ਨਿਕਲਣੇ ਸ਼ੁਰੂ ਹੋ ਗਏ, 2-3 ਦਿਨ ਦੇ ਤੇ ਹੋ ਗਏ ਬੱਚੇ, ਪਰ ਸ਼ਰ ਵੀ ਕੱਢਣੇ ਸ਼ੁਰੂ ਕਰ ਲਏ। ਕਹਿੰਦੇ ਹੁੰਦੇ ਮਾਦੀ ਦੀ ਪੂਛ ਜਲਦੀ ਨਿਕਲ ਆਉਂਦੀ ਆ, ਵਾਈਟ ਤੇ ਫਿਰ ਮਾਦੀ ਲੱਗਦੀ ਆ। ਚਲੋ ਜਿਹੜੇ ਵੀ ਨਿਕਲਣ ਅੱਲਾ ਜ਼ਿੰਦਗੀ ਵਾਲੇ ਕਰਨ, ਖੈਰ ਸਲਾਮਤੀ ਨਾਲ ਤੰਦਰੁਸਤ ਹੋਣ।
ਪਾਣੀ ਹਲੇ ਹੁਣ ਚੇਂਜ ਕੀਤਾ ਸੀਗਾ ਤੇ ਪਾਣੀ ਦੀ ਕੰਡੀਸ਼ਨ ਵੇਖ ਲਓ। ਇਹ ਗੱਲ ਮੈਨੂੰ ਯਾਦ ਨਹੀਂ ਦੱਸਣ ਇਹਨੂੰ ਕਿ ਯਾਰ ਇਹ ਕਬੂਤਰ ਨਹਾਉਂਦੇ ਆ, ਤੇ ਕਈ ਦੋਸਤਾਂ ਨੇ ਵੀ ਕਿਹਾ ਸੀ ਜ਼ੁਬੈਰ ਨੇ ਕਬੂਤਰ ਰੱਖੋ, ਵੀ ਕਹਿੰਦਾ ਨਹਾਉਣ ਨਾ ਦਿਆ ਕਰੋ। ਤੇ ਆਹ ਵੇਖੋ ਹੁਣ ਤੁਹਾਡੇ ਸਾਹਮਣੇ 1 2 3 ਇਹ ਸਾਰੇ ਕਬੂਤਰ ਨਹਾ ਕੇ ਤੇ ਆਪਣੇ ਆਪ ਨੂੰ ਸੁਕਾ ਕੇ ਤੇ ਇੱਥੇ ਬੈਠੇ ਹੋਏ ਆ, ਠੀਕ ਹੈ, ਚੜ ਕੇ। ਤੇ ਹੁਣ ਇਹ ਹੈ ਕਿ ਇਹਨਾਂ ਜਦੋਂ ਨਹਾਉਣਾ ਵਾ ਤੇ ਪਾਣੀ ਇਹਨਾਂ ਨੇ ਗੰਦਾ ਵੀ ਕਰਨਾ ਤੇ ਇਹਨਾਂ ਨੇ ਬਿਮਾਰ ਵੀ ਹੋ ਜਾਣਾ, ਕਿਉਂਕਿ ਧੁੱਪ ਨਹੀਂ ਨਿਕਲ ਰਹੀ ਹੈਗੀ। ਤੇ ਮਾਸ਼ਾਅੱਲਾ ਤੁਹਾਨੂੰ ਜਿਹਦਾ ਪਿਛਲੀ ਵੀਡੀਓ ਦੱਸਿਆ ਸੀਗਾ, ਹਾਂ ਅੰਡਾ ਦੇਣ ਲੱਗੇਗੀ ਕਿ ਇਹਨਾਂ ਨੇ ਆਪਣੀ ਬਾਸਕਟ ਮੰਨ ਲਈ ਹੋਈ ਆ। ਤੇ ਹੁਣ ਇਹ ਮਾਦੀ ਕਿਨਾਰਾ ਪਤਾ ਨਹੀਂ ਕਿਹੜਾ ਇਹਨਾਂ ਨੇ ਕਿਸੇ ਨੇ ਉਹ ਥੱਲੇ ਵੀ ਜਗ੍ਹਾ ਬਣਾਈ ਹੋਈ ਆ। ਉਹ ਵੇਖੋ ਉਹ ਥੱਲੇ ਨੀਲਾ ਜਿਹਾ ਫਿਰਦਾ ਨਾ, ਨੀਲਾ ਜਿਹਾ ਨਾਰਾ ਕੇ ਮਾਦੀ ਨਾਲ ਉਹ ਸਿਲਵਰ ਉਹ ਨੀਚੇ ਫਿਰਦਾ ਪਿਆ ਜੋ ਵੀ, ਉਹਨਾਂ ਥੱਲੇ ਜਗ੍ਹਾ ਬਣਾਈ ਹੋਈ ਹੈ। ਇੱਥੋਂ ਵੇਖੋ ਨਾ ਇਹ ਜਿਹੜਾ ਪਿੱਲਰ ਨਜ਼ਰ ਆ ਰਿਹਾ ਨਾ, ਇੱਕ ਤੋਂ ਜਿੱਥੇ ਬਾਸਕਟ ਪਈ ਹੈ, ਬਾਸਕਟ ਤੋਂ ਲੈ ਕੇ ਤੇ ਉਹ ਦੀਵਾਰ ਤੱਕ ਜਿੱਥੇ ਕਬੂਤਰਾਂ ਨੇ ਆ ਪਹਿਲਾ ਗਾਰਡਰ ਜਿਹਨਾਂ ਦਾ ਨਜ਼ਰ ਆ ਰਿਹਾ ਨਾ, ਪਹਿਲੇ ਗਾਰਡਰ ਤੱਕ ਸਾਰੀ ਜਗ੍ਹਾ ਜਿਹੜੀ ਨਾ ਆਪਾਂ ਕਬੂਤਰਾਂ ਵਾਸਤੇ ਸਿਲੈਕਟ ਕਰ ਦੇਣੀ ਹੈ, ਤਾਂ ਕਿ ਇੱਧਰ ਵਾਲਾ ਖਲਾਰਾ ਖਲੂਰਾ ਸਾਰਾ ਮੁੱਕ ਜਾਵੇ। ਤੇ ਇੱਧਰ ਫਿਰ ਆਪਾਂ ਨਾਲ ਕੋਈ ਅਸੀਲ ਬਰਡ ਸੈਟ ਦਾ ਸ਼ੌਕ ਤੇ ਕੋਈ ਨਾਲ ਹੋਰ ਸ਼ੌਕ ਵਧਾਵਾਂਗੇ। ਤੇ ਉਹਨਾਂ ਨੂੰ ਕਬੂਤਰਾਂ ਨੂੰ ਸਿਰਫ ਉਨੀ ਕੁ ਜਗ੍ਹਾ ਦੇਣੀ ਜਿੱਥੇ ਉਨੀ ਕੁ ਜਗ੍ਹਾ 'ਚ ਹੀ ਰਹਿਣ। ਸਾਰੀ ਜਗ੍ਹਾ ਦੇ ਵਿੱਚ ਗੰਦ ਵੀ ਮਾਰਿਆ ਤੇ ਵੇਖੋ ਮਸ਼ੀਨ ਦਾ ਬੁਰਾ ਹਾਲ, ਉਹਨੇ ਕਿੱਥੇ ਆ ਕੇ ਅੰਡਾ ਦਿੱਤਾ ਵਾ। ਹੁਣ ਅਸੀਂ ਨੂੰ ਠਾ ਵੀ ਨਹੀਂ ਸਕਦੇ ਕਿ ਸਾਨੂੰ ਚਾਹ ਬੜਾ ਕਿ ਸ਼ੁਕਰ ਆਂਡੇ ਦੇਣਾ ਸ਼ੁਰੂ ਹੋ ਗਏ ਨੇ ਨਾ। ਇੱਕ ਬਲੈਕ ਇੱਧਰ ਬੈਠਾ ਜਗ੍ਹਾ ਜਗ੍ਹਾ ਯਾਨੀ ਇਹਨਾਂ ਨੇ ਗੰਦ ਮਾਰਿਆ ਹੋਇਆ। ਇਹ ਮਸ਼ੀਨ ਤੇ ਬੈਠੀ ਹੈ, ਬੰਦਾ ਦਾ ਉਹ ਬੈਠਾ ਆਂਡਿਆਂ ਨੇ ਉੱਤੇ, ਬਸ ਖਲਾਰਾ ਪੂਰਾ। ਇੰਨੀ ਜਗ੍ਹਾ ਜਿਹੜੀ ਨੇ ਨਾ ਇਹਨਾਂ ਨੇ 2 ਮਰਲੇ ਥਾਂ ਇਹਨਾਂ ਹੀ ਘੱਲੀ ਹੋਈ 8-10 ਕਬੂਤਰਾਂ ਨਹੀਂ। ਲਓ ਜੀ ਵੀਰੋ, ਆਏ ਸੀ ਜਨਾਬ ਇੱਥੇ ਜ਼ੋਰੋ ਕੋ ਫੀਮੇਲ ਕ੍ਰਾਸ ਕਰਾਉਣ, ਤੇ ਮੈਂ ਕਿਹਾ ਖੂਹ ਵੇਖੋ, ਠੀਕ ਹੈ ਜੀ। ਇੰਝ ਲੱਗ ਰਿਹਾ ਜਿੱਦਾਂ ਪਤਾ ਨਹੀਂ ਕਿੱਦਾਂ ਸਦੀਆਂ ਦਾ ਬੰਦ ਪਿਆ ਤੇ ਕਿੱਦਾਂ ਮਿੱਟੀ ਖੁਰ ਬਾਰਿਸ਼ਾਂ ਨਾਲ ਵੇਖੋ ਥੱਲੇ ਗਈ ਹੈ। ਤੇ ਡਰਦਿਆਂ ਮੰਮੀ ਭਾਈ ਵੇਖੋ ਪਿੱਛੇ ਖਲੋ ਕੇ ਵੀਡੀਓ ਬਣਾ ਦਿਆਂਗੇ ਤੇ ਇਹ ਨਾ ਵਿੱਚ ਮਿੱਟੀ ਖੁਰੇ ਤੇ ਤੁਹਾਡਾ ਭਰਾ ਵੀ ਚੱਲ ਜਾਵੇ ਹੈ, ਇਸ ਕਰਕੇ ਵੇਖੋ ਜ਼ਰਾ। ਤੇ ਇਹ ਜਨਾਬ ਪਿੰਡ 6 ਚੱਕ ਜਿੱਥੇ ਜਨਾਬ ਅਸੀਂ ਆਏ ਹਾਂ ਅੱਜ। ਤੇ ਅੱਲਾ ਥੋੜਾ ਜਿਹਾ ਰਸਤੇ ਸੀਗੇ ਸੂਰਜ ਚਮਕਿਆ ਸੀਗਾ, ਤੇ ਹੁਣ ਵੀ ਰੋਇਆ ਕਿ ਜ਼ਰਾ ਨਾਮੋ ਨਿਸ਼ਾਨ ਵੀ ਸੂਰਜ ਵਾਲਾ ਕੋਈ ਨਹੀਂ ਹੈਗਾ। ਲੋ ਜੀ ਦੋਸਤੋ, ਤੁਹਾਨੂੰ ਹੁਣ ਮੈਂ ਕਿਹਾ ਥੋੜਾ ਜਿਹਾ ਸ਼ੌਕ ਕਰਵਾਈਏ ਜ਼ੋਰੋ, ਤੇ ਮੇਰੇ ਵੀਰਾਂ ਨੇ ਪਹਿਲੇ ਵੇਖਿਆ ਹੋਇਆ, ਠੀਕ ਹੈ। ਤੇ ਨਾਲ ਤੁਹਾਨੂੰ ਥੋੜੀ ਜਿਹੀ ਫੀਮੇਲ ਦਾ ਵੀ ਸ਼ੌਕ ਕਰਾਉਂਦੇ ਜਿਹੜੀ ਲੈ ਕੇ ਆਏ ਜ਼ਰਾ ਵੀਰੋ, ਪਰੇ ਲੈ ਕੇ ਗਏ ਉਹਨੂੰ। ਫੁੱਲ ਗੁੱਸੇ ਦੇ ਮੂਡ 'ਚ ਆ ਭਾਈ ਜ਼ੋਰੋ, ਜ਼ੋਰੋ ਦਾ ਨਿਸ਼ਾਨਾ ਪੂਰਾ ਦੋਸਤੋਂ ਦੇ ਉੱਤੇ ਆ, ਪੂਰਾ ਫੀਮੇਲ ਦੇ ਉੱਤੇ ਆ। ਕਹਿੰਦਾ ਜ਼ਰਾ ਕਿੱਧਰ ਗਈ, ਜ਼ਰਾ ਉਹ ਗਈ ਉਧਰ। ਲਿਆ ਬਾਬਾ ਇੰਨੀ ਦੂਰ ਹੀ ਲੈ ਗਿਆ, ਦੇਖੀ ਐਂ ਦੀ ਨਾ ਕਿਤੇ ਸਮੁੰਦਰੀ ਨੂੰ ਚੱਲ ਜਾਈ। ਆ ਜਾ ਵਾਪਸ। ਲਓ ਜੀ ਦੋਸਤੋ, ਇਹ ਫੀਮੇਲ ਜੇ ਦੱਸੋ ਜ਼ਰਾ ਹੁਣ ਕੈਸਾ ਜੋੜ ਰਹੇਗਾ ਜਨਾਬ, ਠੀਕ ਹੈ ਜੀ। ਮੇਟ ਹੋ ਗਈ, ਅੱਲਾ ਰੱਖੇ ਖੈਰ। ਤੇ ਸਾਡੀ ਤੇ ਦੁਆ ਹੈ ਜਨਾਬ ਸਾਡੇ ਵੀਰ ਦਾ ਸ਼ੌਕ ਪੂਰਾ ਹੋਵੇ। ਇੰਨੀ ਦੂਰ ਠੰਡ ਦੇ ਵਿੱਚ ਜਨਾਬ ਸ਼ੌਕ ਦੀ ਖਾਤਰ ਹੀ ਵੇਖੋ ਚੱਲ ਕੇ ਆਏ ਨੇ ਨਾ। ਤੇ ਤੁਸੀਂ ਵੀ ਦੱਸੋ ਜ਼ਰਾ ਕਮੈਂਟ ਕਰਕੇ ਕੀ ਕਹਿੰਦੇ ਹੋ, ਕੈਸਾ ਜੋੜਾ ਜੇ। ਜ਼ਾਹਰੀ ਤੌਰ ਸਾਨੂੰ ਤਾਂ ਜਨਾਬ ਬੜਾ ਪਸੰਦ ਆਇਆ ਜੇ, ਤੇ ਬਾਕੀ ਹੁਣ ਅੱਲਾ ਤੁਹਾਡੇ ਨਸੀਬਾਂ 'ਚ ਕਰੇ ਭਾ ਕਿ ਨਹੀਂ। ਅਸੀਂ ਤਾਂ ਦਵਾ ਹੀ ਦੇ ਸਕਦੇ ਵੀਰੇ, ਹੈ ਬਹੁਤ ਔਖਾ ਕੰਮ ਆ ਕਿ ਨਹੀਂ? ਬਹੁਤ ਔਖਾ ਜੀ। ਹੁਣ ਕਿੰਨੀ ਠੰਡ ਆ, ਫਿਰ ਅੱਗੋਂ ਆ ਕੇ ਚਲੋ ਅੱਲਾ ਖੈਰ ਕਰੇ, ਹੁਣ ਸਾਡੀ ਸੂਪ ਹੋਵੇ ਸਹੀ ਬਸ। ਹਾਂ ਖੈਰ ਇਸਲਾਮ ਦੀ ਬੱਚੇ ਦੇ ਬੱਚੇ ਦੇ ਖੈਰ ਇਸਲਾਮ ਦੀ, ਬਸ ਫਿਰ ਬੰਦੇ ਦੀਆਂ ਥਕਾਵਟਾਂ ਵੀ ਲੱਗ ਜਾਂਦੀਆਂ ਨੇ ਤੇ ਠੰਡ ਵੀ ਲੱਗ ਜਾਂਦੀ ਹੈ। ਹਾਂਜੀ ਬੰਦੇ ਦੀ ਜੜੀ ਖੁਸ਼ ਹੋ ਜਾਂਦਾ ਪਤਾ ਕਰ ਜਦੋਂ ਸ਼ੌਕ ਪੂਰਾ ਹੋ ਜਾਂਦਾ। ਦੋਸਤੋ ਚੈੱਕ ਕਰ ਹੁੰਦਾ ਹੈ, ਖੂਬਸੂਰਤ ਚੀਜ਼ ਆ ਮਾਸ਼ਾਅੱਲਾ। ਅੱਲਾ ਨਸੀਬਾਂ 'ਚ ਕਰੇ ਜਨਾਬ, ਹੁਣ ਖੈਰ ਹੋਵੇ, ਸਾਡੀ ਤਾਂ ਦੁਆ ਹੀ ਆ ਜਨਾਬ। ਲਓ ਜੀ ਵੀਰ, ਹੁਣ ਚੱਲੇ ਆ। ਤੇ ਜ਼ੋਰੋ ਕਹਿੰਦਾ ਵੀ ਨਾ ਜਾ ਸੱਜਣਾ ਦੂਰ, ਠੀਕ ਹੈ। ਉਹ ਬਸ ਬਾਓ, ਬਸ ਜ਼ੋਰੋ ਕਹਿੰਦਾ ਨਾ ਵੀ ਨਾ ਹੈ। ਜ਼ੋਰੋ ਨੂੰ ਲੱਗਦਾ ਪਤਾ ਨਹੀਂ ਹੁਣ ਮੈਨੂੰ ਲੜਾਉਣ ਲੱਗੇ ਲੱਗਦਾ। ਬਸ ਕਰ ਆ ਜਾ ਚਲੀਏ, ਆ ਜਾ। ਲਓ ਜੀ ਹੁਣ ਅਸੀਂ ਚੱਲੇ ਆ। ਤੁਸੀਂ ਬਾਬਾ ਜੀ ਨਾ ਮੈਂ ਜਾ ਕੇ ਤੁਹਾਨੂੰ ਕਾਲ ਕਰਦਾ, ਫਿਰ ਅੰਦਰ ਇਹਨੂੰ ਲੱਦ ਲਿਆਈਏ, ਇਹਨੂੰ ਮੈਂ ਬੰਨ ਲਵਾਂ। ਆ ਜਾ ਜ਼ੋਰੋ ਆ ਜਾ ਇੱਧਰ। ਜ਼ੋਰੋ ਦਾ ਘਰ ਜਾਣ ਨੂੰ ਦਿਲ ਨਹੀਂ ਕਰਦਾ। ਜ਼ੋਰੋ ਵੇਖੋ, ਜ਼ੋਰੋ ਕਹਿੰਦਾ ਜੀ ਮੈਂ ਜਾਣਾ ਹੀ ਨਹੀਂ ਹੈਗਾ ਹੁਣ। ਆ ਜਾ ਚਲੀਏ, ਆ ਜਾ। ਦੋਸਤੋ ਜਾ ਕੇ ਡੇਰੇ ਤੇ ਬੜਾ ਕੰਮ ਸ਼ਾਮ ਕਰਨਾ ਜੇ। ਤੇ ਕਮੈਂਟ ਕਰਕੇ ਦੱਸਿਓ ਕੈਸਾ ਲੱਗਾ ਤੁਹਾਨੂੰ ਜੋੜਾ। ਫੀਮੇਲ ਬੜੀ ਅੱਛੀ ਆ, ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਕਿ ਚਲੋ ਅੱਛੀ ਬਰੀਡ ਅੱਗੇ ਆਵੇ, ਦੋਸਤਾਂ ਦਾ ਸ਼ੌਕ ਵਧੇ, ਤੇ ਚਲੋ ਅੱਲਾ ਸਾਡੇ ਭਰਾ ਦਾ ਸ਼ੌਕ ਪੂਰਾ ਕਰਾਵੇ। ਆਸਮ ਭਾਈ ਰਾਜ਼ੀ ਹੋ ਤੇ ਕਮੈਂਟ ਦੇ ਵਿੱਚ ਦਿਲ ਭੇਜ ਦਿਓ ਜਨਾਬ, ਠੀਕ ਹੈ। ਲਓ ਜੀ ਦੋਸਤੋ, ਵੀਰ ਆਪਣੇ ਚੱਲੇ ਨੇ ਜਨਾਬ, ਠੀਕ ਹੈ। ਰਾਜ਼ੀ ਹੋ ਜਨਾਬ, ਖੁਸ਼ ਹੋ? ਚਲੋ ਮਿਹਰਬਾਨੀ ਜਨਾਬ, ਖੈਰ ਇਸਲਾਮ ਦੀ ਪਹੁੰਚੋ। ਤੇ ਕਿੱਥੇ ਸ਼ਹਜ਼ਾਦੀ ਮੈਡਮ? ਮੈਡਮ ਇੱਧਰ ਬੈਠੀ ਹੈ ਜੀ, ਵੇਖੋ। ਹਾਂਜੀ ਮੈਡਮ ਜੀ ਰਾਜ਼ੀ ਹੋ? ਬਹੁਤ ਰਾਜ਼ੀ ਹੈ, ਜਿੰਨੀਆਂ ਪਿੱਛੇ ਪੂਛਾਂ ਮਾਰਦੀ ਨਾ। ਆਹੋ ਓਕੇ ਬਾਬਾ ਜੀ, ਫਿਰ ਠੀਕ ਹੈ। ਅੱਲਾ ਦੇ ਵਾਲੇ ਖੈਰ ਇਸਲਾਮ ਦੀ ਜਾਓ, ਅੱਲਾ ਮਦਦ ਕਰਾਵੇ ਭਾਈ। ਹੈ ਸਾਡੀ ਤਾਂ ਦੁਆ ਭਾਜੀ, ਅੱਲਾ ਪਾਕ ਖੈਰ ਇਸਲਾਮ ਦੀ ਤੁਹਾਨੂੰ ਲੈ ਕੇ ਜਾਵੇ। ਹੈ ਠੰਡ ਤੋਂ ਪਹਿਲੇ ਧੁੰਦ ਤੋਂ ਪਹੁੰਚ ਜਾਓ। ਰਾਜ਼ੀ ਖੁਸ਼ ਹੋ? ਚਲੋ ਮਿਹਰਬਾਨੀ ਜਨਾਬ। ਲਓ ਜੀ ਆਸਮ ਭਾਈ ਤੁਹਾਡੇ ਯਾਰ ਜਨਾਬ ਚੱਲੇ ਨੇ, ਅੱਲਾ ਖੈਰ ਕਰੇ। ਜ਼ੋਰੋ ਕੋਲੋਂ ਫੀਮੇਲ ਕ੍ਰਾਸ ਕਰਵਾਤੀ ਜਨਾਬ, ਤੇ ਇਨਸ਼ਾਅੱਲਾ ਹੁਣ ਦੁਆ ਹੈ ਕਿ ਇਨਸ਼ਾਅੱਲਾ ਇਹਦੇ ਬੱਚੇ ਆਣਗੇ ਤੇ ਉਹ ਵੀ ਦੋਸਤਾਂ ਨੂੰ ਵਿਖਾਵਾਂਗੇ ਅੱਗੇ। ਫਿਰ ਲਓ ਜੀ ਦੋਸਤੋ ਚੱਲੇ ਨੇ। ਬੈਠੀ ਪਿੱਛੇ ਭਾਈ ਸੀਟ ਤੇ ਬੜੀ ਖੁਸ਼ ਹੋ ਕੇ। ਮੋਟੋ ਆ ਜਾ ਅੱਜ ਤੇਰੀ ਲਤਰੇਸ਼ਨ ਕਰਨੀ ਹੈ, ਮੈਂ ਤੂੰ ਵਾਪਸ ਨਾ ਆਈ ਤੇ ਆ ਜਾ ਜਲਦੀ। ਆ ਜਾ ਸ਼ਾਬਾਸ਼।
ਆ ਜਾ ਆ ਜਾ ਆ ਜਾ ਆ ਜਾ